स्माइल जरा सही हसन वाली स्माइल करनी करो। ਤੁਸੀਂ ਹੱਥ 'ਚ ਦਿਖਾਇਓ ਜ਼ਰਾ, ਇਹ ਤੁਸੀਂ ਕਲਹਾਰੀ ਵੀ ਪਕੜੀਏ ਤੇ ਇਹਦਾ ਕੀ ਮਤਲਬ ਹੈ? ਵੈਸੇ ਕੋਈ ਕੰਡੀਸ਼ਨ ਮੈਂ ਵੈਸੇ ਖਲੋਤਾ ਵੀ ਤੁਹਾਡੇ ਨਾਲ ਕੱਲਾ ਵਾਂ ਕਾਫੀ ਵੀਰਾਨ ਜਗ੍ਹਾ 'ਚ ਤੇ ਮੈਨੂੰ ਵੀ ਡਰ ਲੱਗ ਰਿਹਾ। ਬਾਵਫਾ ਨੇ ਹਾਂ ਇਹ ਬੇਵਫਾ ਨਹੀਂ ਹੈ। ਸੋ ਇਨਸਾਨ ਨਾਲ ਜ਼ਿਆਦਾ ਅੱਜ ਕੱਲ੍ਹ ਜਾਨਵਰ ਵਫਾਦਾਰ ਹੁੰਦੇ ਨੇ। मैं सिटी की तरफ जा रहा था एक काम, तो मुझे जाते हुए एक चीज़ की तरफ मेरा ध्यान पड़ा, तो मैंने सोचा क्यों ना इस पे भी एक वीडियो बनाई जाए और ये भी चीज़ लोगों को दिखाई जाए कि ये लोग कैसे ज़िंदगी बसर करते हैं और कैसे अपनी रोज़ी रोटी कमाते हैं। इनको देख के पर्सनली मुझे बड़ा अच्छा लगा। मेरा दिल किया कि मैं जाके इन लोगों से पूछूं कि ये कहाँ से बकरियां लेके आते हैं और इधर सियालकोट में कैसे रहते हैं और कैसे इसको मैनेज करते हैं। इतनी दूर आए हो सियालकोट से? सियालकोट से वजह की आन मतलब इतों सियालकोट च है वे अच्छा काम। बुरे वाले च आए हो ते इत्थे बकरियां मतलब केड़ी जगह च रखदे हो? ते साजी किन्नी क सेल हो जांदी है? विकदियां वगैरह भी हैन? माशाल्लाह विकदियां ने। लोग वगैरह सौदा वगैरह भी करदे ने? हां जी करदे ने। सही है। ते बाकी तुसी दोवें भरा हो, किड्डे सोहणे लग रहे हो तुसी। आ वेखो ना मुहब्बत दा एक रिश्ता है ਅੱਜ ਭਰਾਵਾਂ ਦੇ ਵਿੱਚ ਭਰਾਵਾਂ ਦੀ ਨਹੀਂ ਬਣਦੀ ਹੈ ਤੇ ਇਹ ਤੁਸੀਂ ਕਿੰਜ ਯਾਰਾਂ ਬੜਾ ਇੱਕ ਤੁਹਾਡਾ ਆਪਸ ਵਿੱਚ ਬੜਾ ਇੱਕ ਪਿਆਰਾ ਰਿਸ਼ਤਾ ਹੈ ਤੇ ਤੁਹਾਨੂੰ ਨਾਲੇ ਪਤਾ ਹੈ ਵੈਸੇ ਵੀ ਇੱਕ ਨਬੀ ਪਾਕ ਦੀ ਸੁਨਨਤ ਹੈ, ਬੜਾ ਇੱਕ ਪਿਆਰਾ ਅਮਲ ਹੈ। ਆਪ ਚਲਾਈ ਹੈ ਆਪ ਬਿਲਕੁਲ ਆਪ ਸਰਕਾਰ ਆਪ ਤੋਂ ਕੀਤਾ ਹੈ। ਮੈਨੂੰ ਇਹ ਦੱਸੋ ਰੋਜ਼ਾ ਵਗੈਰਾ ਰੱਖਿਆ ਅੱਜ? ਨਹੀਂ ਰੋਜ਼ਾ ਨਹੀਂ, ਬਸ ਅੱਜ ਨਹੀਂ ਰੱਖਿਆ ਕਿ ਇੱਕ ਦੋ ਵਜੇ ਰੱਖਿਆ ਹੈ। ਤੇ ਤੁਸੀਂ ਕਿਸੇ ਦਿਨ ਰੋਜ਼ਾ ਰੱਖੋ, ਮੈਂ ਤੁਹਾਡੀ ਇਫਤਾਰੀ ਕਰਾਵਾਂਗਾ ਇਨਸ਼ਾਅੱਲਾ। ਕੋਈ ਮਸਲਾ ਤੇ ਰੋਜ਼ਾ ਵਗੈਰਾ ਰੱਖਦੇ ਆ ਉਹ? ਅੱਜ ਨਹੀਂ ਰੱਖਿਆ? ਅੱਛਾ ਅੱਜ ਨਹੀਂ ਰੱਖਿਆ। ਸਿਆਲਕੋਟ ਦੇ ਲੋਕ ਚੰਗੇ ਨੇ? ਹਾਂਜੀ ਬੜੇ ਬੀਬੇ ਲੋਕ ਨੇ, ਮਿੱਠੇ ਲੋਕ। ਅੱਛਾ ਤੇ ਇੱਕ ਬੱਕਰੀ ਕਿੰਨੇ ਤੱਕ ਮਿਲ ਜਾਂਦੀ ਹੈ? ਨਹੀਂ ਵੈਸੇ ਆਮ ਦੇ ਹਿਸਾਬ ਨਾਲ ਆਮ ਇੱਕ ਬੱਕਰੀ ਦਾ ਆਮ ਜਿਹੜਾ ਬੱਕਰੀ ਇੱਕ ਬੱਕਰਾ ਮਾਸ਼ਾਅੱਲਾ ਕਮ ਸੇ ਕਮ 50-60 ਹਜ਼ਾਰ। ਅੱਛਾ ਤੇ ਇਹ ਕਾਫੀ ਪਿੱਛੇ ਬਹੁਤ ਜ਼ਿਆਦਾ ਬੱਕਰੀਆਂ ਨੇ ਤੇ ਇਹਨਾਂ ਨੂੰ ਮੈਨੇਜ ਕਰਨਾ ਕੋਈ ਮਤਲਬ ਅਗਰ ਰੋਡ ਦੇ ਉੱਤੇ ਚਲੀਆਂ ਜਾਣ ਤੇ ਕਿੰਜ ਮੈਨੇਜ ਕਰਦੇ ਹੋ? ਲੀਆਂ ਹੋਈਆਂ ਨੇ ਇਕੱਠੀਆਂ ਰਹਿੰਦੀਆਂ। ਇਹ ਇੰਜੀ ਨੇ ਜਿੰਜੋ ਇੱਕ ਅੰਗੂਰਾਂ ਦਾ ਗੁੱਛਾ ਹੁੰਦਾ ਹੈ, ਉਹ ਅਗਰ ਕੋਈ ਨਿਖੜ ਜੇ ਤੇ ਉਹ ਤੇ ਅੰਗੂਰ ਨਹੀਂ ਲੱਗ ਸਕਦਾ, ਲੇਕਿਨ ਇਹਨਾਂ ਦਾ ਆਪਸ 'ਚ ਇੱਕ ਹਾਂਜੀ। ਤੇ ਬੀਵੀ ਬੱਚੇ ਵੀ ਹੈ? ਹਾਂਜੀ ਬੀਵੀ ਬੱਚੇ ਉੱਥੇ ਬੂਰੇ ਵਿਹਾਰੀ? ਬੂਰੇ ਵਿਹਾਰੀ ਕੀ ਮਾਮਲਾਤ ਨੇ? ਬੂਰੇ ਵਿਹਾਰੀ ਮਤਲਬ ਇੰਨਾ ਨਹੀਂ ਹੈ ਕੋਈ ਕਮਾਈ ਦਾ ਜ਼ਰੀਆ? ਬਿਲਕੁਲ ਹੈ ਕਮਾਈ ਦਾ ਜ਼ਰੀਆ, ਬਸ ਇੱਥੇ ਹੈ ਵੀ ਥੋੜੀ ਜਿਹੀ ਰੋਜ਼ੀ ਅੱਲਾਹ ਵੱਲ ਦੇ ਜ਼ਿਆਦਾ ਦਿੰਦਾ। ਇੱਥੇ ਦੇ ਲੋਕ ਜਿਹੜੇ ਨੇ ਉਹ ਜ਼ਿਆਦਾ ਪੈਸੇ ਵਾਲੇ ਨੇ, ਮਤਲਬ ਜਿੱਥੇ ਸਾਰਿਆਂ ਜਾਣਾ ਉੱਥੇ ਹੀ ਹੈ, ਸਾਰੇ ਝੁੰਡ ਬਣ ਗਏ। ਇਨਸਾਨੀਅਤ ਰਾਹੀਂ ਹੈ ਜੀ, ਜਿਵੇਂ ਆਪਾਂ ਇਨਸਾਨੀਅਤ ਰਹਿੰਦੇ ਨੇ ਵੀ ਇੱਕ ਦੂਜੇ ਦੇ ਇਨਸਾਨੀਅਤ ਰਾਹੀਂ। ਹਾਂ ਬਿਲਕੁਲ ਸਹੀ ਹੋ ਗਿਆ। ਸਾਡੇ ਜਿਹੜੇ ਬਾਹੂ ਵੱਡੇ ਨੇ ਉਹ ਅੱਗੇ ਅੱਗੇ ਟੁਰੇ ਜਾਂਦੇ ਹੁੰਦੇ, ਪਿੱਛੇ ਬਸ ਇਹਨਾਂ ਨੂੰ ਲਲਕਰ ਮਾਰਨੀ ਤੇ ਪਿੱਛੇ ਪਿੱਛੇ ਇਹਨਾਂ ਲੈਣ। ਇਹ ਮਤਲਬ ਬਾਵਫਾ ਨੇ। ਹਾਂ ਇਹ ਬੇਵਫਾ ਨਹੀਂ ਹੈ। ਸੋ ਇਨਸਾਨ ਨਾਲ ਜ਼ਿਆਦਾ ਅੱਜ ਕੱਲ੍ਹ ਜਾਨਵਰ ਵਫਾਦਾਰ ਹੁੰਦੇ ਨੇ। ਇੰਜੀ ਗੱਲ ਹੈ। ਅੱਛਾ ਈਦ 'ਚ ਇਹ ਬੱਕਰੀਆਂ ਵਗੈਰਾ ਵੇਚਣੀਆਂ ਤੁਸੀਂ ਮਤਲਬ 1 ਮਹੀਨਾ ਪਹਿਲਾਂ ਹੀ ਆ ਗਏ ਹੋ? ਕਿਦੋਂ ਦੇ ਆਏ ਹੋ ਸਿਆਲਕੋਟ 'ਚ? 2-2.5 ਮਹੀਨੇ ਹੋ ਗਏ ਨੇ। ਸਹੀ ਹੈ। ਤੇ ਆਪਸ 'ਚ ਤੁਹਾਡਾ ਰਿਸ਼ਤਾ ਭਾਈ ਜਾਂਦਾ, ਸੱਕੇ ਭਾਈ ਹੋ ਤੁਸੀਂ? ਹਾਂਜੀ ਸੱਕੇ ਜੀ। ਤੇ ਬੜੀ ਤੁਹਾਡੇ 'ਚ ਦੋਸਤੀ ਮੈਂ ਵੇਖਣ ਨੂੰ ਨਜ਼ਰ ਆ ਰਹੀ ਹੈ, ਆਪਸ 'ਚ ਬੜਾ ਇੱਕ ਰਿਸ਼ਤਾ ਤੁਹਾਡਾ ਦੋਸਤਾਂ ਦਾ ਰਿਸ਼ਤਾ। ਨਹੀਂ ਤੇ ਭਰਾਵਾਂ ਦੇ ਵਿੱਚ ਇੰਨਾ ਨਹੀਂ ਹੈ ਮਾਮਲਾ। ਅੱਜ ਸਾਡਾ ਭਰਾਵਾਂ ਵਾਂਗੂ ਰਿਸ਼ਤਾ ਹੈ ਯਾਰ। ਇਹ ਭਰਾਵਾਂ ਸਾਡੇ ਜਿਹੜੇ ਬਾਊ ਨੇ ਉਹ ਵੀ ਬੜੇ ਅੱਛੇ ਬੰਦੇ ਨੇ। ਅੱਛਾ ਤੇ ਨਾਲੇ ਮੈਂ ਤੁਹਾਡੇ ਨਾਲ ਬੈਠਾ ਵਾਂ, ਮੈਂ ਵੀ ਮਾਸਕ ਨਹੀਂ ਪਾਇਆ ਤੇ ਮਾਸਕ ਵਗੈਰਾ ਕਹਿੰਦੇ ਨੇ ਪਾਉਣਾ ਚਾਹੀਦਾ। ਬਾਹਰ ਤਾਂ ਭਾਜੀ ਕੋਈ ਮਸਲਾ ਨਹੀਂ, ਬਾਹਰ ਤਾਂ ਖੁੱਲੀ ਆਵਾਜ਼ ਚੱਲਦੀ ਹੈ। ਮੈਂ ਵੀ ਤੁਹਾਡੇ ਨਾਲ ਬਹਿ ਕੇ ਨਾ ਮਾਸਕ ਲਾ ਦਿੱਤਾ। ਹਾਂਜੀ ਰਸ਼ ਦੇ ਬਾਜ਼ਾਰ ਦੇ ਵਿੱਚ ਰਸ਼ ਜਾਈਏ ਫਿਰ ਪਾਣਾ। ਅੱਛਾ ਤੇ ਲੋग वगैरह इतू रोड दे तो भी कारा कूरा खिलार के आते हैं? हाँ जी बड़े आते हैं जी। इधर आपको बड़े बड़े कलरों के बकरे मिलेंगे और ये अभी काले कलर का है। आपको इधर काफ़ी डिफरेंट कलर के बकरे मिलेंगे। तो कुछ लोग कहेंगे कि हसन साहब आप बकरियों में जाकर वीडियोस बना रहे हैं, ये कोई कंटेंट है? तो यार मैं अपने सुकून के लिए मुझे जो अच्छा लगता है मैं वो करता हूँ। और बेसिकली मुझे ये झुंड देखकर मेरा दिल किया कि मैं इसमें जाके लोगों को पूछूं यार ये लोग कैसे ज़िंदगी गुजार रहे हैं। हमें नहीं पता, हम सिर्फ बकरा लेके आ जाते हैं, मगर इनके पीछे बड़ा प्रोसेस होता है। इसको मैनेज करते हैं। ये बूरे व्यारी से आए हैं। बूरे व्यारी आई थिंक बूरे व्यारी कहते हैं। बूरे व्यारी से आए हैं और बूरे व्यारी से सियालकोट में सिर्फ रोज़ी कमाने आए हैं। और ये पूरे साल की इनकी मेहनत होती है, पूरा साल इन्होंने इसको पालना होता है, देन इधर आके बेचते हैं। तो ये लोग बड़ी मेहनत करते हैं। मैंने बड़ा अच्छा लगा ਤੁਹਾਡੇ ਨਾਲ ਮਿਲ ਕੇ ਤੇ ਮੈਂ ਗੁਜ਼ਰ ਰਿਹਾ ਸੀ ਇੱਥੋਂ ਤੇ ਮੇਰਾ ਦਿਲ ਕੀਤਾ ਤੁਹਾਡੇ ਨਾਲ ਜਾ ਕੇ ਹਮਕਲਾਮੀ ਕਰਾਂ ਤੇ ਤੁਹਾਨੂੰ ਪੁੱਛਾਂ ਕਿ ਤੁਸੀਂ ਕਿੰਜ ਮਾਮਲਾਤ ਹੈਂਡਲ ਕਰ ਰਹੇ ਹੋ ਔਰ ਕਿੱਥੋਂ ਲਿਆਉਂਦੇ ਹੋ ਬੱਕਰੀਆਂ
ਤੇ ਇਸ ਲਈ ਬਸ ਮੈਂ ਉਹ ਬਾਈਕ ਆਪਣੀ ਖੜੀ ਕਰਕੇ ਇੱਥੇ ਆ ਗਿਆ। ਮੈਨੂੰ ਦਿਓ ਇਜਾਜ਼ਤ, ਇਨਸ਼ਾਅੱਲਾ ਤੁਸੀਂ ਰੋਜ਼ਾ ਕਿਸੇ ਦਿਨ ਮੈਂ ਤੁਹਾਡੀ ਇਫਤਾਰੀ ਵੀ ਖੁਲਵਾਵਾਂਗਾ। ਤੇ ਬਾਕੀ बड़ा अच्छा लगा ਤੁਹਾਡੇ ਨਾਲ मिल के। अल्लाह हाफिज़। तो मेरा दिल किया बकरियों के साथ कुछ क्लिप्स भी लूँ और कुछ तस्वीरें भी बनाऊँ। वैसे भी ये नबी पाक की सुन्नत है और इस जैसा पेशा तो दुनिया में कोई है ही नहीं ना। आज लोग ऐसे पेशे को हकीर पेशा समझते हैं, मगर अहले इल्म वाले इस पेशे को जानते हैं कि ये नबी पाक का पेशा था और नबी पाक ने अपनी सारी ज़िंदगी इस पेशे में गुजारी है। तो इनकी मदद भी हमें करनी चाहिए, इनका ख्याल भी रखना चाहिए, क्योंकि ये हमारे लिए मेहमान होते हैं, दूसरे शहर से आते हैं रोज़ी कमाने के लिए। तो मिलते हैं किसी और वीडियो में किसी और टॉपिक के साथ, तब तक रखिएगा बहुत सारा ख्याल। अल्लाह हाफिज़। तब तक रखिएगा बहुत सारा ख्याल। अल्लाह हाफिज़। अरे इधर देख, इधर देख, ये बकरी है या बकरा? ये बकरा है, बकरे की पहचान है मुझे।